ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ। ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਜ਼ਾਹਿਰ ਅਸੀਂ ਆਏ ਹੋਏ ਸੀਗੇ ਇੱਥੇ ਕਿ ਮਿਲ ਲਈਏ ਸਾਰੇ ਜਿਹੜੇ ਸਰਦਾਰ ਉੱਧਰੋਂ ਆਏ ਹੋਏ ਆ, ਤੇ ਇੱਕ ਨਿੱਕਾ ਸਰਦਾਰ ਮੈਨੂੰ ਮਿਲਿਆ ਆ ਕੇ, ਤੇ ਉਹਨੇ ਗੱਲ ਕੀਤੀ, ਕਹਿੰਦਾ ਮੈਂ ਇੰਟਰਵਿਊ ਦੇਣਾ। ਮੈਂ ਕਿਹਾ ਯਾਰ ਬੜਾ ਕੌਨਫੀਡੈਂਟ ਬੱਚਾ। ਤੇ ਫਿਰ ਮੈਂ ਕਿਹਾ ਨਾਲ ਕੌਣ ਆ ਤੇਰੇ? ਮੰਮੀ ਪਾਪਾ। ਪਤਾ ਲੱਗਿਆ। ਮੈਂ ਕਿਹਾ ਚਲੋ ਤੁਹਾਡਾ ਤਿੰਨਾਂ ਦਾ ਇਕੱਠਿਆਂ ਦਾ ਕਰਦੇ ਆ, ਤੇ ਇਕੱਠਿਆਂ ਦਾ ਹੀ ਕਰਦੇ ਆ। ਵੈਸੇ ਨਿੱਕੇ ਸਰਦਾਰ ਦਾ ਪਹਿਲੇ ਕਰ ਲੈਂਦੇ ਆ, ਬਾਕੀਆਂ ਦਾ ਨਾਲ ਕਰਦੇ ਆ। ਕੀ ਹਾਲ ਚਾਲ ਆ ਬੇਟਾ? ਹਾਂਜੀ ਠੀਕ ਆ। ਕੀ ਨਾਂ ਤੇਰਾ? ਜੈ ਪ੍ਰਤਾਪ ਸਿੰਘ। ਜੈ ਪ੍ਰਤਾਪ ਸਿੰਘ। ਪਤਾ ਪ੍ਰਤਾਪ ਸਿੰਘ ਕੌਣ ਸੀ? ਇੱਕ ਰਾਜਾ ਸੀਗਾ, ਮੈਂ ਰਾਜੇ ਸੀਗੇ, ਮੈਨੂੰ ਇੰਨਾ ਪਤਾ ਨਹੀਂ। ਅੱਛਾ, ਯਾਨੀ ਇੰਨਾ ਪਤਾ ਰਾਜਾ ਸੀ। ਯਾਰ ਇਹ ਵੀ ਬੜੀ ਗੱਲ ਹੈ ਕਿ ਉਹਨੂੰ ਪਤਾ ਹੈ ਕਿ ਇੱਕ ਬੜਾ ਮਸ਼ਹੂਰ ਰਾਜਾ ਸੀਗਾ ਹਿੰਦੁਸਤਾਨ ਦਾ, ਤੇ ਬੜਾ ਜੀਦਾਰ ਬੰਦਾ ਸੀਗਾ। ਅੱਛਾ, ਤੇ ਕਿੱਥੇ ਆਇਆ ਇਹ ਪਤਾ? ਡੇਰਾ ਸਾਹਿਬ ਗੁਰਦੁਆਰਾ। ਅੱਛਾ, ਤੇ ਕੀ ਕਰਨ ਆਇਆ ਸੀ? ਅਸੀਂ ਬਾਬਾ ਜੀ ਨੂੰ ਮਿਲਣ ਆਏ ਆ। ਵਾਹ ਵੀ, ਬਾਬਾ ਜੀ ਨੂੰ ਮਿਲਣ ਆਏ ਹੋ। ਅੱਛਾ, ਤੇ ਕਿੱਥੋਂ ਆਏ ਹੋ? ਹੁਸ਼ਿਆਰਪੁਰ, ਟਾਂਡਾ, ਸਵਾਦਪੁਰ। ਵਾਹ ਵੀ ਵਾਹ, ਬੜਾ ਕੌਨਫੀਡੈਂਟ ਬੱਚਾ। ਕਿੰਨਵੀਂ 'ਚ ਪੜ੍ਹਦਾ? ਹਾਂਜੀ ਮੈਂ ਥਰਡ 'ਚ। ਹਾਂਜੀ। ਵਾਹ ਵੀ, ਬੜੀ ਗੱਲ ਆ ਕਿ ਥਰਡ ਦੇ ਵਿੱਚ ਬੱਚਾ ਹੋਵੇ ਤੇ ਇੰਨਾ। ਚਲੋ, ਤੇ ਕੋਈ ਇੱਕ ਗੱਲ ਦੱਸ ਸਾਨੂੰ, ਕੋਈ ਗੱਲ ਜੇ ਕੋਈ ਸੁਣਾਉਣੀ ਆ ਤੇ ਕੋਈ ਚੀਜ਼ ਜੇ ਦੱਸਣਾ ਚਾਹੁੰਦਾ। ਇੱਥੇ ਦਾ ਮਤਲਬ ਸਾਰੇ ਇੰਤਜ਼ਾਮ ਬਹੁਤ ਵਧੀਆ ਸੀਗਾ। ਇੱਥੇ ਜਿਹੜੇ ਸਾਰੇ ਆਰਮੀ ਆ ਸਾਡੇ ਨਾਲ ਬਹੁਤ ਵਧੀਆ ਬਿਹੇਵ ਕਰਦੇ ਆ, ਸਾਰਾ ਕੁਝ ਬਹੁਤ ਵਧੀਆ ਆ। ਇੱਥੇ ਲੰਗਰ ਬਹੁਤ ਵਧੀਆ ਆ, ਮਤਲਬ ਸਾਰਾ ਕੁਝ ਬਹੁਤ ਵਧੀਆ ਲੱਗਾ ਸਾਨੂੰ। ਚਲੋ ਜੀ, ਕੀ ਹਾਲ ਚਾਲ ਆ ਵੀਰ ਜੀ? ਹਾਂਜੀ ਠੀਕ ਠਾਕ ਜੀ, ਬਹੁਤ ਵਧੀਆ ਜੀ। ਕੀ ਨਾਂ ਤੁਹਾਡਾ? ਸਤਵੰਤ ਸਿੰਘ। ਤੇ ਕਿੱਥੋਂ ਆਏ ਹੋ? ਅਸੀਂ ਟਾਂਡੇ ਤੋਂ ਜੀ। ਅੱਛਾ, ਟਾਂਡੇ ਤੋਂ। ਹੁਸ਼ਿਆਰਪੁਰ। ਅੱਛਾ, ਹੁਸ਼ਿਆਰਪੁਰ ਤੋਂ ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ ਜੀ। ਅੱਛਾ, ਬੜੀ ਗੱਲ ਆ, ਜੀ ਆਇਆਂ ਨੂੰ। ਧੰਨਵਾਦ ਜੀ, ਥੈਂਕ ਯੂ। ਤੇ ਤੁਹਾਡਾ ਕੀ ਨਾਂ ਭਾਬੀ? ਸ਼ਮਸ਼ਜੀਤ ਕੌਰ। ਅੱਛਾ, ਤੇ ਤੁਸੀਂ ਵੀ ਪਹਿਲੀ ਵਾਰੀ? ਹਾਂਜੀ ਫਸਟ ਟਾਈਮ ਆਏ। ਅੱਛਾ, ਤੇ ਪਹਿਲੇ ਆਪਣੇ ਪਰਿਵਾਰ ਚੋਂ ਕੋਈ ਇੱਧਰ ਆਇਆ ਸੀ? ਹਾਂਜੀ, ਪਰਿਵਾਰ ਚ ਫਾਦਰ ਸਾਹਿਬ ਆਏ 2 ਵਾਰੀ। ਅੱਛਾ, ਹਾਂਜੀ, ਤੇ ਹੁਣ ਐਤਕੀ ਚਲੋ ਮਹਾਰਾਜ ਨੇ ਸਾਨੂੰ ਮੌਕਾ ਦਿੱਤਾ। ਤੇ ਤੁਸੀਂ ਉੱਥੇ ਟਾਂਡੇ ਸ਼ੁਰੂ ਤੋਂ ਹੀ ਉੱਧਰ ਦਿਓ ਕਿ ਹਾਂਜੀ, ਉਧਰ ਦੇ ਰਹਿਣੇ ਵਾਲੇ ਅਸੀਂ। ਪਾਰਟੀਸ਼ਨ? ਹਾਂ ਨਹੀਂ ਜੀ, ਹਾਂਜੀ, ਟਾਂਡਾ ਉੜਮੜ ਡਿਸਟ੍ਰਿਕਟ ਹੁਸ਼ਿਆਰਪੁਰ ਆ। ਅੱਛਾ, ਤੇ ਇਹ ਦੱਸੋ ਕਿ ਤੁਸੀਂ ਇੰਨੇ ਦਿਨ ਇੱਥੇ ਗੁਜ਼ਾਰੇ, ਕਿਹਦਾ ਲੱਗਿਆ ਤੁਹਾਨੂੰ ਇੱਥੇ? ਬਹੁਤ ਵਧੀਆ ਜੀ, ਸਾਨੂੰ ਤਾਂ ਕੋਈ ਮਹਿਸੂਸ ਨਹੀਂ ਹੋਇਆ ਕਿ ਚੜ੍ਹਦਾ ਪੰਜਾਬ ਜਾਂ ਲਹਿੰਦੇ ਪੰਜਾਬ ਦਾ ਕੀ ਫਰਕ ਆ। ਕੋਈ ਫਰਕ ਨਹੀਂ। ਬਹੁਤ ਵਧੀਆ, ਜ਼ਿਆਦਾ ਪ੍ਰਬੰਧ ਆ, ਬਹੁਤ ਵਧੀਆ। ਇੱਥੇ ਲੋਕਾਂ ਦਾ ਬਿਹੇਵ ਬਹੁਤ ਵਧੀਆ, ਵਧੀਆ ਬੋਲਬਾਣੀ ਆ, ਆਰਮੀ ਵਧੀਆ, ਲੋਕਲ ਵੀ ਜਿਹੜੇ ਜਿੰਨੇ ਆਵਾਮ ਆ ਸਭ ਵਧੀਆ ਬਿਹੇਵ ਕਰਦੇ ਆ। ਸਾਨੂੰ ਕੋਈ ਮਹਿਸੂਸ ਨਹੀਂ ਹੋਇਆ, ਸਾਨੂੰ ਬਹੁਤ ਮਾਣ ਹੁੰਦਾ ਜੀ ਆਇਆਂ ਨੇ। ਅਸੀਂ ਹੁਣ ਆਹੀ ਕਰਦੇ ਆ ਕਿ ਹਰ ਸਾਲ ਅਸੀਂ ਮਹਾਰਾਜ ਕਿਰਪਾ ਕਰਨ ਹਰ ਸਾਲ ਆਈਏ ਅਸੀਂ। ਬਿਲਕੁਲ, ਹਰ ਸਾਲ ਆਓ। ਅਸੀਂ ਤੇ ਕਹਿੰਦੇ ਵੈਲਕਮ। ਹੁਣ ਤੇ ਤੁਹਾਡੇ ਅਸਲ 'ਚ ਜਾਣ ਦਾ ਟਾਈਮ ਹੋ ਗਿਆ। ਮਿਲੇ ਸਾਨੂੰ ਬਿਲਕੁਲ ਲੈਂਡ ਤੇ, ਜੇ ਪਹਿਲੇ ਮਿਲਦੇ ਤੇ ਤੁਹਾਨੂੰ ਅਸੀਂ ਇਨਵਾਈਟ ਵੀ ਕਰਦੇ ਤੇ ਖਾਣਾ ਵੀ ਸਾਡੇ ਨਾਲ ਖਾ ਕੇ ਚਲੋ ਜਾਂਦੇ। ਠੀਕ ਹੈ, ਜ਼ਰੂਰ ਅਗਲੀ ਵਾਰੀ ਜੇ ਪ੍ਰਮਾਤਮਾ ਨੇ ਚਾਹਿਆ, ਅਕਾਲ ਪੁਰਖ ਵਾਹਿਗੁਰੂ ਨੇ, ਜ਼ਰੂਰ ਕਰਾਂਗੇ। ਤੇ ਤੁਸੀਂ ਯਾਦ ਰੱਖਣਾ ਸਾਡਾ ਪੰਜਾਬੀ ਵਾਲਿਆਂ ਦਾ ਤੇ ਬਿਲਕੁਲ ਯਾਦ ਰੱਖਾਂਗੇ ਜੀ। ਅਸੀਂ ਵੈਸੇ ਉੱਦਾਂ ਤੁਹਾਡੇ ਪਾਕਿਸਤਾਨ ਚੈਨਲ ਕਾਫੀ ਮੈਂ ਦੇਖਦਾ ਰਹਿੰਦਾ, ਕਾਫੀ ਜਾਣਿਆਂ ਦਾ ਮੈਨੂੰ ਵੈਸੇ ਨੌਲੇਜ ਆ, ਪਤਾ। ਹਾਂਜੀ, ਚਲੋ ਤੁਹਾਡਾ ਵੀ ਕਰ ਲਾਂਗੇ ਚੈਨਲ, ਦੇਖ ਲਾਂਗੇ। ਅੱਛਾ, ਤੇ ਤੁਸੀਂ ਜਦੋਂ ਪਹਿਲੀ ਵਾਰੀ ਆਉਣ ਦਾ ਇੱਥੇ ਸੋਚਿਆ ਸੀਗਾ, ਇਹ ਕਦੋਂ ਦੀ ਗੱਲ ਆ ਤੇ ਕਿਵੇਂ ਪਲਾਨ ਬਣਿਆ? ਦੇਖੋ ਜੀ, ਅਸੀਂ ਪਹਿਲਾਂ 2019 ਚ ਕਰਤਾਰਪੁਰ ਸਾਹਿਬ ਆਏ ਸੀਗੇ। ਅਸੀਂ ਫਿਰ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਨਨਕਾਣਾ ਸਾਹਿਬ, ਡੇਰਾ ਸਾਹਿਬ, ਉਹਦੇ ਵੀ ਦਰਸ਼ਨ ਕਰਾਵੋ। ਤੇ ਫਿਰ ਪਲਾਨ ਬਣ ਗਿਆ। ਪਤਾ ਲੱਗਿਆ ਕਿ ਪਾਸਪੋਰਟ ਜਮ੍ਹਾਂ ਕਰਦੇ ਆ, ਤੇ ਅਸੀਂ ਪਾਸਪੋਰਟ ਦੇ ਕੇ ਆ ਗਏ ਤੇ ਵੀਜ਼ਾ ਲਾ ਕੇ ਆ ਗਿਆ। ਚਲੋ ਕਿਰਪਾ ਹੋ ਗਈ ਅਕਾਲ ਪੁਰਖ ਵਾਹਿਗੁਰੂ ਦੀ। ਹਾਂਜੀ, ਤੇ ਤੁਸੀਂ ਦੱਸੋ ਜੀ, ਤੁਹਾਨੂੰ ਕਿਹਦਾ ਲੱਗਿਆ? ਮੈਨੂੰ ਵੀ ਕਾਫੀ ਅੱਛਾ ਲੱਗਾ ਇੱਥੇ ਆ ਕੇ। ਕਾਫੀ ਕੋਆਪਰੇਟਿਵ ਆ, ਕਾਫੀ ਸਾਰੇ ਜਾਣੇ ਕਾਫੀ ਅੱਛੇ ਆ, ਕਾਫੀ ਬਿਹੇਵ ਸਾਰਿਆਂ ਦਾ ਅੱਛਾ ਲੱਗਾ ਮੈਨੂੰ। ਥੈਂਕ ਯੂ। ਨਹੀਂ, ਉਵੇਂ ਜਦੋਂ ਤੁਸੀਂ ਆਏ ਹੋ ਇੱਥੇ ਆ ਕੇ ਸ਼ਹਿਰ ਦੇਖਿਆ ਤੁਸੀਂ, ਬਲਕਿ ਲਾਹੌਰ 'ਚ ਹੀ ਰਹੇ ਹੋ, ਬਾਹਰ ਦੂਜੇ ਪਾਸੇ ਤੇ ਨਹੀਂ ਜਾਣਾ ਹੋਇਆ, ਤੇ ਲਾਹੌਰ ਸ਼ਹਿਰ ਕਿਹਦਾ ਲੱਗਿਆ? ਵਧੀਆ ਲੱਗਾ, ਸਾਰਾ ਕੁਝ ਨਿਊ ਸੀਗਾ, ਸਾਰਾ ਕੁਝ ਸਾਡੇ ਲਈ, ਪਰ ਸੇਮ ਹੀ ਹੈ ਐਜ਼ ਇਟ ਇਜ਼, ਜਿਵੇਂ ਬਟ ਸਾਡੇ ਉੱਥੇ ਪੰਜਾਬ 'ਚ ਆ, ਸੇਮ ਉੱਦਾਂ ਦਾ ਹੀ ਆ। ਯਾਨੀ ਕਿ ਕੋਈ ਫਰਕ ਨਹੀਂ ਲੱਗਿਆ? ਪੰਜਾਬੀ ਇੱਕੋ ਜਿਹੀ ਆ? ਹਾਂਜੀ ਸੇਮ ਆ। ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਆਈ, ਕਮਿਊਨੀਕੇਟ ਕਰਨਾ ਈਜ਼ੀ ਸੀਗਾ ਇੱਥੇ ਆ ਕੇ। ਤੇ ਇੱਥੇ ਲੋਕਾਂ ਨਾਲ ਵੀ ਤੁਸੀਂ ਮਿਲੇ ਹੋ, ਤੇ ਤੁਹਾਨੂੰ ਇੱਥੇ ਦੀਆਂ ਜਿਹੜੀਆਂ ਜ਼ਾਹਿਰ ਆ ਕਿ ਖਵਾਤੀਨ ਨਾਲ ਮਿਲੇ ਹੋਗੇ, ਔਰਤਾਂ ਨਾਲ ਮਿਲੇ ਹੋਗੇ, ਕੈਸੀਆਂ ਲੱਗੀਆਂ? ਕਾਫੀ ਸੇਮ ਹੀ, ਮੈਨੂੰ ਕੋਈ ਵੀ ਇੱਦਾਂ ਕੋਈ ਵੀ ਡਿਫਰੈਂਸ ਨਹੀਂ ਲੱਗਾ। ਔਰ ਸੇਮ ਹੀ ਸੀਗਾ ਜਿੱਦਾਂ ਸਾਡਾ ਉੱਧਰ ਰਹਿੰਦੇ ਲੋਕ, ਐਜ਼ ਇਟ ਇਜ਼ ਉੱਦਾਂ। ਤਾਂ ਕੋਈ ਐਸੀ ਗੱਲ ਜਿਹੜੀ ਤੁਹਾਡੇ ਹੁੰਦੀ ਹੈ ਕਿ ਬੰਦਾ ਸੋਚਦਾ ਕਿ ਇਹ ਗੱਲ ਮੈਨੂੰ ਚੇਤੇ ਰਹਿਣੀ, ਇਹ ਨਹੀਂ ਮੈਂ ਭੁੱਲ ਸਕਦੀ? ਹਾਂਜੀ, ਬਿਹੇਵ ਇੱਥੇ ਕਾਫੀ ਅੱਛਾ ਆ, ਸਾਰੇ ਜਾਣੇ ਕਾਫੀ ਪਿਆਰ ਨਾਲ ਡੀਲ ਕਰਦੇ ਆ। ਇੰਨੇ ਲੋਕਾਂ ਨੂੰ ਡੀਲ ਕਰਨਾ ਕਾਫੀ ਟਫ ਆ, ਪਰ ਸਾਰੇ ਇੰਨੇ ਕੋਆਪਰੇਟਿਵ ਆ ਤੇ ਇੰਨੇ ਆਰਾਮ ਨਾਲ ਈਜ਼ੀਲੀ ਹੈਂਡਲ ਕਰ ਰਹੇ ਆ। ਉਹ ਚੀਜ਼ ਮੈਨੂੰ ਸਭ ਤੋਂ ਬੈਸਟ ਲੱਗੀ। ਇੱਥੇ ਆਉਣ ਤੋਂ ਪਹਿਲੇ, ਚਲੋ ਇਹ ਤੇ ਹੁਣ ਤੁਸੀਂ ਆ ਕੇ ਜਾ ਰਹੇ ਹੋ, ਇੱਥੇ ਆਉਣ ਤੋਂ ਪਹਿਲੇ ਤੁਹਾਨੂੰ ਕਿਹੜੀ ਸ਼ੈ ਸੀ ਐਸੀ ਜਿਹੜੀ ਚੰਗੀ ਲੱਗਦੀ ਹੁੰਦੀ ਸੀ ਇੱਥੇ ਦੀ?
ਅਸੀਂ ਇੱਥੇ ਸੁਣਿਆ ਸੀਗਾ ਕਿ ਜੁੱਤੀਆਂ ਬਹੁਤ ਸੋਹਣੀਆਂ ਹੁੰਦੀਆਂ, ਪਰਾਂਦੇ ਤੇ ਸੂਟ, ਪਾਕਿਸਤਾਨੀ ਸੂਟ ਉਧਰ ਵੀ ਇੰਡੀਆ 'ਚ ਵੀ ਜਾਂਦੇ ਆ, ਤੇ ਸੋ ਉਹੀ ਮੈਨੂੰ ਸੀਗਾ ਕਰਿਓਸਿਟੀ ਸੀਗੀ ਕਿ ਦੇਖਾਂ ਜ਼ਿਆਦਾ ਕੁਆਂਟੀਟੀ 'ਚ। ਤੇ ਹੁਣ ਲੈਣ ਚੱਲੇ ਹੋ? ਹਾਂਜੀ, ਹੁਣ ਸ਼ਾਪਿੰਗ ਕਰਨ ਜਾ ਰਹੇ ਹਾਂ। ਸ਼ਾਪਿੰਗ ਕਿੱਥੋਂ ਕਰਨੀ ਹੈ? ਅਨਾਰਕਲੀ ਬਾਜ਼ਾਰ। ਅਨਾਰਕਲੀ, ਹਾਂਜੀ। ਅੱਛਾ, ਯਾਨੀ ਕਿ ਉੱਥੋਂ ਸੋਚ ਕੇ ਅਸੀਂ ਅਨਾਰਕਲੀ ਜਾਣਾ? ਨਹੀਂ ਜੀ, ਵੈਸੇ ਸਾਨੂੰ ਦੱਸਿਆ ਕਿਸੇ ਨੇ ਦੱਸਿਆ ਕਿ ਆਜਮ ਮਾਰਕੀਟ ਚੱਲ ਜਾਓ ਜਾਂ ਅਨਾਰਕਲੀ ਬਾਜ਼ਾਰ। ਸਾਨੂੰ ਅਨਾਰਕਲੀ ਬਾਜ਼ਾਰ ਵਧੀਆ ਲੱਗਾ। ਹਾਂਜੀ, 2 ਕੁੜਤੇ ਪਜਾਮੇ ਸਟਿਚ ਕਰਨੇ ਦਿੱਤੇ ਆ, ਹੁਣ ਲੈਣ ਚੱਲੇ ਆ। ਹਾਂਜੀ ਕੋਲ ਲੈ ਕੇ ਆਓ ਤੇ ਚੀਜ਼ਾਂ ਵੀ ਜਿਹੜੀਆਂ ਲੈ ਕੇ ਜਾਓ ਤੇ ਮੁੜ ਮੁੜ ਆਉਂਦੇ ਰਹੋ, ਤੁਹਾਡਾ ਵੇਟ ਰਹੇਗਾ ਤੇ ਸਰਦਾਰ ਜੀ ਤੁਹਾਡਾ ਵੀ ਥੈਂਕ ਯੂ। ਤੇ ਤੁਸੀਂ ਕੋਈ ਗਾਣਾ ਨਹੀਂ ਸੁਣਾਇਆ ਸਾਨੂੰ? ਹਾਂਜੀ, ਮੈਨੂੰ ਗਾਣਾ ਨਹੀਂ ਆਉਂਦਾ। ਅੱਛਾ, ਗਾਣਾ ਆਉਂਦਾ ਹੀ ਨਹੀਂ? ਹਾਂ, ਸੁਣਾ ਦੇ ਮੜਦਿਆ ਕੋਈ ਸ਼ਬਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਜਪਾਤ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਵਾਹ ਜੀ ਵਾਹ, ਬੜੀ ਗੱਲ ਆ ਤੇ ਬੜਾ ਸੋਹਣਾ ਲੱਗਿਆ ਮੈਨੂੰ। ਤੇ ਆ ਦੇਖੋ ਤੁਸੀਂ ਪੂਰਾ ਪਰਿਵਾਰ ਹੀ ਇਹ ਵੀਰ ਜੀ ਦਾ ਬੜਾ ਸੋਹਣਾ। ਤੁਸੀਂ ਨਿੱਕੇ ਸਰਦਾਰ ਜੀ ਨੂੰ ਦੇਖੋ, ਬੜੇ ਯਾਨੀ ਕਿ ਇੱਕ ਪਤਾ ਲੱਗਦਾ ਕਿ ਇੱਕ ਪਰਫੈਕਟ ਕਪਲ ਜਿਹੜਾ ਹੁੰਦਾ। ਤੇ ਇੱਕੋ ਹੀ ਬੇਟਾ ਤੁਹਾਡਾ? ਹਾਂਜੀ, ਇੱਕੋ ਹੀ ਬੇਟਾ ਜੀ। ਹਾਂਜੀ, ਤੇ ਹੋਰ ਨਹੀਂ ਬੱਚਿਆ? ਨਹੀਂ ਹਜੇ ਨਹੀਂ ਜੀ। ਹਾਂਜੀ, ਚਲੋ ਜੀ, ਗਾਂ ਹੋਰ ਵੀ ਹੋ ਜਾਣ ਤੇ ਅਗਲੀ ਵਾਰੀ ਆਓ ਤੁਸੀਂ ਤੇ ਇੱਧਰ ਆਓ ਜੀ ਸਰਦਾਰ ਜੀ। ਤੇ ਅਗਲੀ ਵਾਰੀ ਜਦੋਂ ਆਓ ਤੇ ਤੁਸੀਂ ਨਾਲ ਇੱਕ ਇਹਦੀ ਭੈਣ ਵੀ ਹੋਵੇ, ਤੁਹਾਡਾ ਜ਼ਰੂਰ ਅਸੀਂ ਵੇਟ ਕਰਾਂਗੇ।